ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਹੀ ਜ਼ਿਆਦਾ ਵਧੀਆ। ਲਓ ਜੀ, ਅੱਜ ਮੇਰਾ ਮਨ ਸ਼ਾਇਰਾਨਾ ਹੋ ਰਿਹਾ। ਓਏ ਹੋਏ, ਆਉਣ ਦਿਓ। ਕਹਿੰਦੇ ਕਿ ਆਦਮ ਜ਼ਾਤ ਮਸ਼ੀਨੀ ਹੋ ਗਈ, ਦੁਨੀਆ ਬੜੀ ਕਮੀਨੀ ਹੋ ਗਈ। ਕਿਹਨੂੰ ਸੁਣਾ ਰਹੇ ਹੋ? ਵੈਸੇ ਤਾਂ ਦੇਖੋ ਜਿਹੜਾ ਕੋਲ ਹੈਗਾ ਉਹ ਨਹੀਂ ਸੁਣਾਉਣਾ। ਅੱਛਾ। ਆਦਮ ਜ਼ਾਤ ਮਸ਼ੀਨੀ ਹੋ ਗਈ, ਦੁਨੀਆ ਬੜੀ ਕਮੀਨੀ ਹੋ ਗਈ। ਵਿਕੀਆਂ ਕਲਮਾਂ ਨਾਲ ਕੀ ਦੱਸਾਂ, ਮਾਂ ਬੋਲੀ ਦਾ ਹਾਲ ਕੀ ਦੱਸਾਂ। ਠੇਡਾ ਲੱਗਿਆ ਡਿੱਗ ਪਈ ਸੀ ਕੱਲ, ਟੁੱਟ ਗਿਆ ਨੱਕ ਤੇ ਫੀਨੀ ਹੋ ਗਈ। ਆਦਮ ਜ਼ਾਤ ਮਸ਼ੀਨੀ ਹੋ ਗਈ। ਕੀ ਬਾਤ ਹੈ ਜੋਗੀ ਜੀ, ਗੱਲ ਤੁਸੀਂ ਅੱਜ ਬੜੀ ਕਰਾਰੀ ਕਰ ਰਹੇ ਹੋ। ਲੱਗਦਾ ਹੈ ਕਿ ਅੱਜ ਤੁਹਾਡਾ ਪੂਰੀ ਦੁਨੀਆ ਨੂੰ ਭੰਡਣ ਦਾ ਜੀ ਕਰ ਰਿਹਾ ਹੈ। ਲੈ, ਦੁਨੀਆ ਨੂੰ ਭੰਡਣ ਲੱਗ ਪਏ ਤਾਂ ਅਸੀਂ ਮੁੜ ਕੇ ਬਾਹਰ ਨਹੀਂ ਨਿਕਲਣਾ। ਅਸੀਂ ਨਹੀਂ ਆਪਣਾ ਫੀਨਾ ਨੱਕ ਕਿਸੇ ਨੂੰ ਦਿਖਾਉਣਾ। ਓ ਅੱਛਾ। ਪਰ ਇੱਕ ਗੱਲ ਹੈ ਜੋਗੀ ਜੀ, ਕਹਿੰਦੇ ਨੇ ਵੀ ਸੱਚ ਲੋਕੀ ਸੁਣਨਾ ਨਹੀਂ ਚਾਹੁੰਦੇ, ਸੱਚ ਕੌੜਾ ਹੁੰਦਾ ਨਾ, ਤਾਂ ਕਰਕੇ। ਬਈ ਦੇਖੋ, ਅਸੀਂ ਤਾਂ ਸਕੂਲਾਂ ਦੇ ਵਿੱਚੋਂ ਹੀ ਪੜ੍ਹਿਆ, ਸੱਚ ਕੌੜਾ ਹੁੰਦਾ, ਹਮੇਸ਼ਾ ਮਿੱਠੇ ਬੋਲ ਬੋਲੋ। ਬਿਲਕੁਲ ਜੀ, ਮਿੱਠਾ ਵੀ ਬੋਲਾਂਗੇ ਪਰ ਕੁਝ ਕੌੜੀਆਂ ਗੱਲਾਂ ਵੀ ਕਰਾਂਗੇ ਔਰ ਲੋਕਾਂ ਨੂੰ ਸ਼ੀਸ਼ਾ ਵੀ ਦਿਖਾਵਾਂਗੇ। ਲਓ ਜੀ, ਸ਼ੀਸ਼ਾ ਤੇ ਅਸੀਂ ਰੋਜ਼ ਦੇਖਦੇ ਆਂ, ਪਰ ਸ਼ੀਸ਼ੇ ਦੇ ਵਿਚਲਾ ਅਕਸ ਜਿਹੜਾ ਆ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਦੇ ਕੀਤੀ ਨਹੀਂ। ਪ੍ਰੋਗਰਾਮ ਨਜ਼ਰੀਆ ਦੇ ਵਿੱਚ ਅੱਜ ਬਹੁਤ ਸਾਰੀਆਂ ਛਾਨਣੀਆਂ ਇਦਾਂ ਦੀਆਂ ਆਪਾਂ ਲਾਵਾਂਗੇ। ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਆਪਣੇ ਆਪ ਨੂੰ ਤੇ ਨਾਲ ਦੀ ਨਾਲ ਪੰਜਾਬੀ ਰੇਡੀਓ USA ਨੂੰ। ਬਿਲਕੁਲ ਜੀ, ਚੱਲ ਰਿਹਾ ਪ੍ਰੋਗਰਾਮ ਨਜ਼ਰੀਆ ਤੇ ਆਗਾਜ਼ ਕਰਦੇ ਆਂ ਕੁਝ ਇਸ ਤਰ੍ਹਾਂ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਅੱਜ ਕੀ ਹੈ ਭਲਾ? ਅੱਜ ਤੇ ਵੈਸੇ ਹੈ ਤਾਂ ਕੁਛ ਨਹੀਂ। ਕੀ ਗੱਲ, ਕਿਸੇ ਦਾ ਭੋਗ ਭੂਗ ਤਾਂ ਨਹੀਂ? ਆਏ ਹਾਏ, ਤੁਸੀਂ ਕਿਸੇ ਨੂੰ ਜਨਮ ਦਿਨ ਦੀ ਵਧਾਈ ਦੇ ਦਿਓ, ਭੋਗ ਵਾਲ ਤੁਰ ਪਏ ਹੋ। ਨਹੀਂ, ਮੈਂ ਕਿਹਾ ਆਮ ਤੌਰ ਤੇ ਤੂੰ ਇੱਦਾਂ ਹੀ ਕਰਦੇ ਨੇ ਕਿ ਭੋਗ ਤੇ ਜਲੇਬੀਆਂ ਤੇਰੀਆਂ ਸਭ ਤੋਂ ਪਸੰਦੀਦਾ ਨਾ, ਤਾਂ ਕਰਕੇ। ਆਹੋ, ਤੇ ਉਹਦੇ ਲਈ ਮੈਂ ਮਰ ਜਾ। ਓਏ ਹੋਏ, ਤੂੰ ਮਰ ਜਾਏ ਤਾਂ ਫਿਰ ਜਲੇਬੀਆਂ ਕਿਹਨੇ ਖਾਣੀਆਂ? ਅੱਛਾ, ਤੁਹਾਡੇ ਲਈ ਪ੍ਰਬੰਧ ਕਰਦੀ ਸੀ ਮੈਂ। ਓਕੇ, ਫਿਰ ਦੇਸੀ ਘਿਓ ਦੀਆਂ ਹੀ ਕਰੀ। ਮਤਲਬ ਮੈਂ ਮਰ ਜਾ, ਕੋਈ ਪਰਵਾਹ ਨਹੀਂ। ਝੂਠਾ ਜਿਹਾ RIP ਲਿਖ ਦੋਗੇ ਉੱਥੇ? ਉਹ ਵੀ ਕਾਹ ਤੋਂ ਲਿਖਣਾ, ਤੂੰ ਕਿਹੜਾ ਦੇਖਣ ਆਉਣਾ? ਅੱਛਾ। ਹੋਰ ਅਸੀਂ ਤਾਂ ਘਰ ਜਾ ਕੇ ਕੋਲ ਬਹਿ ਕੇ ਮਾੜਾ ਜਿਹਾ ਬਸ ਉਦਾਂ ਹੀ ਝੂਠਾ ਸੱਚਾ ਜਿਹਾ ਰੋ ਕੇ। ਓਏ ਹੋਏ। ਕਹਿੰਦੇ ਨੇ ਕਿ ਸ਼ੋਕ ਸਭਾ ਵਿੱਚ ਬੈਠੇ ਲੋਕ, ਆਪੋ ਆਪਣਾ ਦਰਦ, ਉਹਨਾਂ ਦਾ ਆਪੋ ਆਪਣੀ ਸੋਚ। ਕੀ ਬਾਤ। ਇੱਕ ਸੋਚਣ ਚਲੋ ਚੰਗਾ ਹੋਇਆ, ਬੁੜੇ ਦਾ ਖਾਲੀ ਮੰਜਾ ਹੋਇਆ। ਨਿਤ ਨਿਤ ਦੇ ਅਸੀਂ ਰੋਣ ਤੋਂ ਛੁੱਟੇ, ਮਰਜ਼ ਬੁੜੇ ਦੀ ਢੋਣ ਤੋਂ ਛੁੱਟੇ ਜੀ। ਚਿਖਾ ਬੁੜੇ ਦੀ ਹੋ ਜਾਏ ਠੰਡੀ, ਘਰ ਵਿੱਚ ਪਾਈਏ ਆਪਾਂ ਵੰਡੀ। ਬਿਲਕੁਲ ਜੀ, ਔਰ ਇਸੇ ਦੇ ਨਾਲ ਮਿਲਦੀ ਜੁਲਦੀ ਇੱਕ ਗੱਲ ਬਾਕੀ ਰਹਿੰਦੀ ਹੈ। ਅੱਛਾ, ਹਲੇ ਤੁਸੀਂ ਪਹਿਲਾਂ ਹੀ ਆਪਣੀ ਸਪੀਡ ਫੜ ਲਈ, ਆਪਾਂ ਕਿਤੇ ਕੋਈ ਗੱਡੀ ਫੜਨੀ ਹੈ? ਹਾਂ, ਨਹੀਂ ਆਣ ਦਿਓ ਫਿਰ। ਕਹਿੰਦੇ ਕਿ ਚਿਖਾ ਬੁੜੇ ਦੀ ਹੋ ਜਾਏ ਠੰਡੀ, ਘਰ ਵਿੱਚ ਪਾਈਏ ਆਪਾਂ ਵੰਡੀ। ਅੱਧੋ ਅੱਧੀ ਪੈਲੀ ਵੰਡੀਏ, ਹਿੱਸੇ ਆਉਂਦੇ ਲਈਏ ਨੋਟ। ਸ਼ੋਕ ਸਭਾ ਵਿੱਚ ਬੈਠੇ ਲੋਕ। ਕੀ ਬਾਤ ਹੈ ਜੋਗੀ ਜੀ। ਆਪੋ ਆਪਣਾ ਦਰਦ, ਉਹਨਾਂ ਦਾ ਆਪੋ ਆਪਣੀ ਸੋਚ। ਕਿਉਂਕਿ ਜਦੋਂ ਕਿਤੇ ਇਦਾਂ ਦੇ ਮੌਕੇ ਤੇ ਲੋਕ ਬੈਠੇ ਹੁੰਦੇ ਨਾ, ਉਹਨਾਂ ਦੀ ਆਪੋ ਆਪਣੀ ਸੋਚ ਹੁੰਦੀ। ਤੇ ਇਹ ਦੁਨੀਆ ਜਿਹੜੀ ਆ, ਇਹ ਦੁਨੀਆ ਵੀ ਇਸੇ ਤਰ੍ਹਾਂ ਦਾ ਇੱਕ ਮਿਕਸ ਜਿਹਾ, ਇੱਕ ਮੁਸ਼ਾਇਰਾ ਟੈਪ, ਇੱਕ ਮਹਿਫਲ ਟੈਪ, ਇੱਕ ਕੀ ਕਹਿੰਦੇ ਸਮਾਗਮ ਟੈਪ ਇੱਕ ਮਾਹੌਲ ਬਣਿਆ ਹੋਇਆ। ਔਰ ਇਹਦੇ ਵਿੱਚ ਹਰ ਇੱਕ ਬੰਦਾ ਜਿਹੜਾ ਵੱਖੋ ਵੱਖਰੀਆਂ ਚੀਜ਼ਾਂ ਕਰਦਾ। ਬਿਲਕੁਲ, ਉਹਨਾਂ ਦੀ ਆਪੋ ਆਪਣੀ ਸੋਚ ਹੈ। ਉਹੋ ਜੀ ਸੋਚ ਦਾ ਕੁਝ ਆਪਾਂ ਕਰਦੇ ਹਾਂ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਸੋਚੀ ਪਏ ਹੋ ਜੋਗੀ ਜੀ, ਕੀ ਚੱਲ ਰਿਹਾ ਦਿਮਾਗ ਦੇ ਵਿੱਚ? ਦਿਮਾਗ ਦੇ ਵਿੱਚ ਚੱਲ ਰਹੀ ਹੈ ਜੀ 31 ਤਰੀਕ। 31 ਤਰੀਕ? ਉਹ ਤਾਂ ਨਾਰਮਲੀ ਆ ਹੀ ਜਾਂਦੀ ਹੈ ਹਰ ਦੂਜੇ ਮਹੀਨੇ। ਇਹ ਨਾਰਮਲ ਨਹੀਂ ਆਉਂਦੀ ਹੈਗੀ। ਜਦੋਂ ਇਹ ਆਉਂਦੀ ਹੈ ਬੰਦੇ ਨੇ ਅਬਨੋਰਮਲ ਕਰ ਜਾਂਦੀ ਹੈ। ਮਤਲਬ ਇਹ ਹੈ ਕਿ ਅਸਲ ਵਿੱਚ ਫਾਈਨੈਂਸ਼ੀਅਲ ਈਅਰ ਦਾ ਇੱਕ ਕੀ ਹੁੰਦੇ ਆਖਰੀ ਦਿਨ ਹੁੰਦਾ ਹੈ। 31 ਮਾਰਚ ਦੀ ਗੱਲ ਕਰ ਰਹੇ ਹੋ? ਹਾਂ ਬਿਲਕੁਲ ਜੀ। ਔਰ ਇਹ 31 ਮਾਰਚ ਖਾਤੇ ਬੰਦ ਕਰਨ ਦਾ ਦਿਨ। ਬਿਲਕੁਲ, ਕਲੋਜ਼ਿੰਗ ਡੇ ਇਹਨੂੰ ਕਹਿੰਦੇ ਆਪਾਂ। ਹਿਸਾਬ ਕਿਤਾਬ ਲੇਖਾ ਜੋਖਾ ਕਰੋ ਫਟਾਫਟ। ਮੈਂ ਤਾਂ ਆਪ ਸੋਚਦਾ ਵੀ ਮੈਂ ਹੁਣ ਨਿਕਲਾਂ। ਅੱਛਾ, ਹਾਂਜੀ। ਇੱਥੋਂ ਮਤਲਬ ਤੁਸੀਂ ਪੰਜਾਬੀ ਰੇਡੀਓ USA ਛੱਡ ਕੇ ਜਾਣਾ? ਅੱਛਾ, ਇਧਰ ਨੂੰ ਕਰੋ ਜਰਾ ਬੂਬੀ ਆਪਣੀ ਜਰਾ। ਆਪੇ ਕਿਹਾ ਮੈਂ ਤਾਂ ਨਿਕਲਾਂ ਦਾ ਮਤਲਬ ਕੀ ਹੁੰਦਾ? ਜਦੋਂ ਨਾ ਪੁਰਾਣਾ ਸਮਾਂ ਸੀਗਾ, ਬਹੁਤ ਪੁਰਾਣਾ ਸਮਾਂ। ਅੱਛਾ,
ਉਦੋਂ 31 ਮਾਰਚ ਨਹੀਂ ਸੀ ਓਏ ਹੁੰਦੀ? ਹੁੰਦੀ ਸੀ ਉਦੋਂ, ਹਾਂ। ਪਰ ਉਦੋਂ ਮਾਂ-ਬਾਪ ਨਾ ਆਪਣੇ ਨਿਆਣੇ ਨੂੰ ਇੱਕ ਸਿੱਖਿਆ ਦਿੰਦੇ ਹੁੰਦੇ ਸੀ। ਕੀ ਭਲਾ? ਜਦੋਂ ਕਿਸੇ ਕੁੜੀ ਦਾ ਵਿਆਹ ਹੋਣਾ ਹੈ, ਠੀਕ ਹੈ ਨਾ, ਡੋਲੀ ਦੇ ਵਿੱਚ ਪੈ ਕੇ ਜਾਣਾ, ਸੁੱਗੜ ਸਿਆਣੀਆਂ ਜਿਹੜੀਆਂ ਬੀਬੀਆਂ ਉਹ ਐਵੇਂ ਨਹੀਂ ਸੀ ਚਾਂਗਰਾ ਮਾਰਦੀਆਂ ਹੁੰਦੀਆਂ ਵੀ ਰੋਈ ਜਾਣਾ ਵੀ ਜਦੋਂ ਕੁੜੀ ਨੂੰ ਵੀ ਦੰਦਲ ਪਾ ਦੇਣੀ, ਇਦਾਂ ਨਹੀਂ ਸੀ। ਉਹ ਕੁੜੀ ਨੂੰ ਮੱਤ ਦਿੰਦੀਆਂ ਹੁੰਦੀਆਂ ਸੀ, ਕਹਿੰਦੀਆਂ ਹੁੰਦੀਆਂ ਸੀ ਕਿ ਪੁੱਤ ਇੱਥੇ ਤੇਰੀ ਡੋਲੀ ਚੱਲੀ ਆ, ਇੱਥੋਂ ਹੁਣ ਤੇਰੀ ਆਰਤੀ ਨਿਕਲੇ। ਬਿਲਕੁਲ। ਤੇ ਏਦਾਂ ਹੀ ਮਾਂ ਨੇ ਸਮਝਾ ਕੇ ਘੱਲਿਆ ਪੰਜਾਬੀ ਰੇਡੀਓ USA। ਅੱਛਾ, ਹਾਂ, ਵੱਧ ਸੋਚੋ। ਮੇਰੀਆਂ ਤੇ ਆਸਾਂ ਤੇ ਪਾਣੀ ਫਿਰ ਗਿਆ। ਪਾਣੀ? ਮੈਂ ਵੈਸੇ ਉਦੋਂ ਤੈਨੂੰ ਪਾਣੀ ਦੇਣਾ ਚਾਹੁੰਦਾ। ਕਾਤੋਂ? ਚੁੱਲੂ ਭਰ ਪਾਣੀ। ਡੁੱਬ ਮਰਨ ਲਈ? ਤੁਸੀਂ ਨੱਕ ਡੋਬ ਕੇ ਉਹਦੇ ਚ ਮਰੋ। ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰਨ ਵਾਲਿਓ। ਮੈਂ ਤੇ ਸੋਚਿਆ ਸੀ ਜਿਹੜਾ ਬੰਦਾ ਮੈਨੂੰ ਕਹਿੰਦਾ ਆ ਵੀ ਤੂੰ ਨਿਕਲ ਤੂੰ ਚੱਲ, ਫਾਈਨਲੀ ਇਹਦੇ ਮੂੰਹੋਂ ਨਿਕਲਿਆ ਮੈਂ ਨਿਕਲਾਂ। ਉਹ ਨਹੀਂ ਮੈਂ ਕਿੱਥੇ ਨਿਕਲਣਾ, ਮੈਂ ਤਾਂ ਕਈਆਂ ਨੂੰ ਕੱਢ ਕੇ ਜਾਊਂ। ਅੱਛਾ, ਨਾ ਹੁਣ ਕਿਹੜੀ ਬਿਠਾਈ ਹੈ ਇੱਥੇ? ਹਿਸਾਬ ਕਿਤਾਬ ਸਾਰੇ ਆਪਾਂ ਕਰਨ ਦੀ ਗੱਲ ਕਰ ਰਹੇ ਸੀ। ਹਾਂ, 31 ਮਾਰਚ। ਹਾਂ, ਤੇ ਮੇਰਾ ਖਿਆਲ ਹੈ ਮੇਰੇ ਵੀ ਸ਼ਾਇਦ 1900 ਤਾਂ ਬਣਦੇ ਹੋਣੇ ਤੇਰੇ ਵੱਲਾਂ ਡਾਲਰ। ਸ਼ੁਕਰ ਲਾ ਲਓ ਹਿਸਾਬ। ਅੱਛਾ, ਹਾਂ ਤੂੰ ਦੇਣੇ ਹੀ ਆ। ਇੱਕ ਮਿੰਟ, ਹਾਂਜੀ, ਮੈਂ ਵੀ ਜਰਾ ਆਪਣੀ ਐਪ ਚੈੱਕ ਕਰ ਹੀ ਲਵਾਂ ਵੀ ਕਦੇ ਕਿਤੇ ਕੋਈ ਟ੍ਰਾਂਸਫਰ ਮਾਰੀ ਤੇ ਨਹੀਂ ਸੀ। ਕਰ ਲਓ ਚੈੱਕ, ਤੁਹਾਡੀਆਂ ਐਪਾਂ ਖੁਦ ਸ਼ਰਮਿੰਦੀਆਂ ਹੋ ਜਾਣੀਆਂ। ਅੱਛਾ, ਹਾਂ ਵੀ ਸਾਨੂੰ ਕਾਹਤੋਂ ਡਾਊਨਲੋਡ ਕੀਤਾ ਆ, ਜੇ ਵਰਤਣੀਆਂ ਨਹੀਂ ਹੈਗੀਆਂ, ਵੀ ਜੇਕਰ ਏਦਾਂ ਹੀ ਲੈ ਦੇ ਕੇ ਸਾਰਨਾ ਆ ਤੇ ਆਪਾਂ ਕਿਉਂ ਕਿਹੜੇ ਕੰਮਾਂ 'ਚ ਪਏ ਆ? ਨਹੀਂ ਜੋਗੀ ਜੀ, ਆਪਣਾ ਹਿਸਾਬ ਖਤਮ ਨਹੀਂ ਸੀ ਹੋ ਗਿਆ? ਨਾ ਹਿਸਾਬ ਦਾ ਮੈਂ ਬੈਂਕਾਂ ਵਾਲਾ ਆ। ਅੱਛਾ, ਅਸੀਂ ਨਹੀਂ ਖਾਤੇ ਕਲੋਜ਼ ਕਰੀਦੇ ਕਿਸੇ ਦੇ ਵੀ। ਓਏ ਅੱਛਾ, ਹਾਂਜੀ। ਸੋ ਇਸ ਕਰਕੇ ਆਪਣਾ ਅੱਜ ਹੈਗੀ 31 ਮਾਰਚ। ਅੱਛਾ, ਖਾਤਾ ਕਰੀਏ ਕਲੋਜ਼ ਤੇ ਕੱਲ ਤੋਂ ਫਿਰ ਆਪਾਂ ਨਵਾਂ ਫੇਰ ਸ਼ੁਰੂ ਕਰ ਦੇਣਾ। ਮਤਲਬ ਕਿ ਹੁਣ ਮੈਂ ਤੁਹਾਡੀ ਫੇਰ ਤੋਂ ਦੇਣਦਾਰ ਹੋ ਗਈ? ਦੇਣਦਾਰ ਅੱਜ ਹੀ ਆ ਤੂੰ। ਅੱਛਾ, ਅੱਜ ਦੇਣ ਨਵੇੜ। ਹਾਂ, ਕੱਲ ਨੂੰ ਠੀਕ ਆ, ਤੂੰ ਜਿਉਂਦੀ ਰਹੀ ਤਾਂ ਫੇਰ ਸਹੀ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਖਾਤੇ ਕਲੋਜ਼ ਕਰਨ ਦੀ ਗੱਲ ਚੱਲ ਰਹੀ ਹੈ ਕਿਉਂਕਿ ਇਹ 31 ਮਾਰਚ ਨੂੰ ਬਹੁਤ ਸਾਰੇ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਬੜੇ ਫਾਲਟ ਵੀ ਨਿਕਲਦੇ ਹਨਾ। ਬਹੁਤ ਸਾਰੇ ਲੋਕਾਂ ਨੂੰ ਹੁੰਦਾ ਵੀ ਹਾਏ ਰਿਟਰਨਾਂ ਭਰਨੀਆਂ, ਆ ਕਰਨਾ ਉਹ ਕਰਨਾ। ਦੇਖੋ ਇੰਡੀਆ ਦੇ ਵਿੱਚ ਇੱਕ ਅਨਾਉਂਸਮੈਂਟ ਹੋ ਗਈ ਜੀ ਕਿ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ 31 ਮਾਰਚ ਨੂੰ ਠੀਕ ਹੈ ਜੀ ਪੈਨ ਕਾਰਡ ਲਿੰਕ ਨਹੀਂ ਹੋਊਗਾ, ਹਾਂ, ਉਹਨਾਂ ਦਾ ਪੈਨ ਜਿਹੜਾ ਹੈਗਾ ਉਹ ਵੀ ਬਸ ਖਾਲੀ ਪੈਨ ਹੀ ਬਣ ਜਾਣਾ। ਹਾਏ ਹਨਾ, ਇਹ ਵੀ ਬੜਾ ਔਖਾ। ਤੇ 1000 ਰੁਪਇਆ ਲੱਗਣਾ ਜੁਰਮਾਨਾ, ਤੇ ਜਿਹੜਾ ਉਹਨਾਂ ਤੇ ਲੱਗੂਗਾ ਇੰਟਰਸਟ ਉਹਨਾਂ ਦੇ ਖਾਤਿਆਂ ਦੇ ਉੱਪਰ, ਉਹਦੇ ਵਿੱਚੋਂ TDS ਵੀ ਕੱਟਿਆ ਜਾਊਗਾ। ਅੱਛਾ, ਹਾਂ, ਚਲੋ ਇਹ ਵੀ ਗੱਲ ਸਹੀ ਹੈ। ਪਰ ਜੋਗੀ ਜੀ ਮੈਂ ਇੱਕ ਗੱਲ ਹੋਰ ਸੋਚਦੀ ਸੀ, 31 ਮਾਰਚ ਨੂੰ ਅਸੀਂ ਹਮੇਸ਼ਾ ਫਾਈਨੈਂਸ਼ੀਅਲ ਈਅਰ ਦੇ ਨਾਲ ਜੋੜ ਕੇ ਦੇਖਦੇ ਹਾਂ ਜੀ, ਪਰ ਤੁਹਾਨੂੰ ਪਤਾ ਕਿ ਜਿਹੜੇ ਰਿਸ਼ਤੇ ਹੁੰਦੇ ਆ ਨਾ, ਹਾਂਜੀ, ਉਹਨਾਂ ਦੀ ਕੋਈ ਵੀ 31 ਮਾਰਚ ਨਹੀਂ ਹੁੰਦੀ ਹੈ। ਇਹਨਾਂ ਰਿਸ਼ਤਿਆਂ ਦੀ ਵੀ 31 ਮਾਰਚ ਹੁੰਦੀ ਹੈ। ਅੱਛਾ, ਹਾਂ, ਇਹ ਰਿਸ਼ਤੇ ਵੀ ਕਈ ਵਾਰ ਨਾ ਐਸੇ ਪੁਰਾਣੇ ਵਹੀਆਂ ਖਾਤਿਆਂ ਵਾਂਗੂ ਕਈ ਲੋਕ ਬੰਦ ਕਰਕੇ ਵਰਕਾ ਪਾੜ ਜਾਂਦੇ ਆ। ਲਓ ਜੀ, ਗੱਲ ਕਰਾਂਗੇ ਅੱਜ ਆਪਾਂ ਪ੍ਰੋਗਰਾਮ ਨਜ਼ਰੀਏ ਦੇ ਵਿੱਚ ਕੁਝ ਇਸੇ ਤਰ੍ਹਾਂ ਦੇ ਹੀ ਖਾਤਿਆਂ ਦੇ ਬੰਦ ਕਰਨ ਨੂੰ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਇਸ ਵੇਲੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਜੀ, ਖਾਤੇ ਕਲੋਜ਼ ਕਰਦੇ ਨੇ। ਗਾਣਾ ਸੁਣਿਆ ਕਿ ਖੁੱਲੇ ਖਾਤੇ ਮਿੱਤਰਾਂ ਦੇ? ਹਾਂ, ਪਰ ਅੱਜ ਕੱਲ ਉਹ ਖੁੱਲੇ ਖਾਤੇ ਮਿੱਤਰਾਂ ਦੇ ਰਹਿ ਨਹੀਂ ਗਏ, ਕਿਉਂਕਿ ਦਿਲ ਵੀ ਖੁੱਲੇ ਨਹੀਂ ਰਹਿ ਗਏ ਨਾ। ਦੇਖੋ ਗੱਲ ਇਹ ਹੈ ਕਿ ਪਹਿਲਾਂ ਹੁੰਦੇ ਸੀ ਘਰ ਖੁੱਲੇ, ਠੀਕ ਹੈ ਨਾ, ਘਰ ਖੁੱਲੇ ਡੁੱਲੇ ਹੋਣੇ, ਦਿਲ ਵੀ ਖੁੱਲੇ ਹੋਣੇ, ਦਰਵਾਜ਼ੇ ਵੀ ਖੁੱਲੇ ਹੋਣੇ। ਤੇ ਜੋ ਕਿ ਜੀ ਮੈਨੂੰ ਯਾਦ ਹੈ ਕਿ ਮੇਰੇ ਬੀਜੀ ਕਿਆ ਕਰਦੇ ਹੁੰਦੇ ਸੀਗੇ ਕਿ ਮੇਰੇ ਘਰ ਦਾ ਦਰਵਾਜ਼ਾ ਦਿਨੇ ਤਾਂ ਕਮ ਸੇ ਕਮ ਕੀ ਰਾਤ ਨੂੰ ਵੀ ਕਦੇ ਬੰਦ ਨਹੀਂ ਹੋਣਾ ਚਾਹੀਦਾ। ਆਂਢ ਗੁਆਂਢ, ਮੇਰਾ ਕੋਈ ਰਿਸ਼ਤੇਦਾਰ, ਦੂਰੋਂ ਨੇੜਿਓਂ, ਮੇਰੇ ਸਹੁਰਿਓਂ ਵੀ ਮੇਰੇ ਪੇਕਿਓਂ ਵੀ, ਜਿਹਦਾ ਜਦੋਂ ਜੀ ਕਰੇ ਉਹ ਆਵੇ। ਨੋਵਾਂ ਨੂੰ ਖਾਸ ਤਕੀਦ ਕੀਤੀ ਜਾਂਦੀ ਸੀ ਵੀ ਧੀਓ ਸਿਰ ਢੱਕ ਕੇ ਆਏ ਗਏ ਦੀ ਪੂਰੀ ਸੇਵਾ ਕਰਨੀ ਹੈ। ਕੋਈ ਇਹ ਨਾ ਕਵੇ ਵੀ ਉਹਨਾਂ ਦੇ ਘਰ ਗਏ ਸੀ, ਭੁੱਖਿਆਂ ਦਾ ਘਰ। ਨਾਲੇ ਦਰਵਾਜ਼ਾ ਬੰਦ ਤੁਸੀਂ ਕਾਹਦੇ ਲਈ ਕਰਨਾ ਸੀ? ਅੱਛਾ, ਕਿਹੜੀਆਂ ਮੋਹਰਾਂ ਦੱਬੀਆਂ ਸੀ ਘਰ ਤੁਹਾਡੇ ਵੀ ਜਿਹੜੇ ਕਿਸੇ ਨੇ ਚੱਕ ਕੇ ਲੈ ਜਾਣੇ ਸੀ? ਇਸ ਕਰਕੇ ਤੇਰੇ ਜਿਹੜੇ ਬੀਜੀ ਸੀ ਨਾ, ਸਿਆਣੇ ਸੀ, ਉਹ ਕਹਿੰਦੇ ਸੀ ਤੇ ਜਿਹੜਾ ਮਰਜ਼ੀ ਆਵੇ, ਜਿਹੜਾ ਮਰਜ਼ੀ ਜਾਵੇ, ਸਾਡੇ ਨੂੰ ਕਿਹੜਾ ਕਿਸੇ ਨੇ ਕੁਝ ਲੈ ਜਾਣਾ। ਅੱਛਾ, ਆਓ, ਜੇ ਕੋਈ ਆਊਗਾ ਕੁਝ ਦੇ ਕੇ ਜਾਊਗਾ। ਤੁਹਾਡੇ ਘਰ ਦਾ ਤਾਂ ਰੂਲ ਸੀ।
ਕੇ ਆਏ ਹੋ ਤੇ ਕੀ ਲੈ ਕੇ ਆਏ ਹੋ, ਜਾਓਗੇ ਤਾਂ ਕੀ ਲੈ ਕੇ ਜਾਓਗੇ। ਹਾਂ ਚਲੋ ਜੀ, ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ, ਥੋੜਾ ਜਿਹਾ ਸੀਰੀਅਸ ਵੀ ਹੋ ਜਾਂਦੇ ਆ, ਕਰਦੇ ਆ ਗੱਲਾਂ ਗਾਣੇ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਰਿਸ਼ਤਿਆਂ ਦੀ ਵੀ ਹੁੰਦੀ ਹੈ 31 ਮਾਰਚ, ਰਿਸ਼ਤਿਆਂ ਦੇ ਵਿੱਚ ਵੀ ਕਲੋਜ਼ਿੰਗ ਆਉਂਦੀ ਹੈ, ਰਿਸ਼ਤਿਆਂ ਦੇ ਵਿੱਚ ਵੀ ਵਰਕੇ ਪਾੜੇ ਜਾਂਦੇ ਆ, ਹਿਸਾਬ ਕਿਤਾਬ ਕਲੀਅਰ ਕੀਤੇ ਜਾਂਦੇ ਆ। ਔਰ ਇਹ 31 ਮਾਰਚ ਦੇ ਮਹੀਨੇ ਨਹੀਂ, ਕਿਸੇ ਵੀ ਵੇਲੇ ਕਿਸੇ ਵੀ ਮੂਮੈਂਟ ਆ ਸਕਦੀ ਹੈ। ਬਿਲਕੁਲ ਜੀ, ਮੈਂ ਗੱਲ ਕਰਨ ਲੱਗਾ ਸੀ, ਕੋਈ ਸਮਾਂ ਹੁੰਦਾ ਸੀ ਕਿ ਘਰ ਖੁੱਲੇ ਹੁੰਦੇ ਸੀਗੇ, ਰਸੋਈਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਕਿਚਨ ਨਹੀਂ ਸੀ ਹੁੰਦੀਆਂ। ਮੈਂ ਕਹਾਂ ਜੀ ਚੌਂਕਾ ਕਹਿੰਦੇ ਹੁੰਦੇ ਸੀ ਉਹਨੂੰ, ਚੁੱਲ੍ਹਾ ਚੌਂਕਾ, ਠੀਕ ਹੈ ਜੀ। ਉਸ ਚੁੱਲ੍ਹੇ ਚੌਂਕੇ ਦੇ ਉੱਪਰ ਲੋਹਾਂ ਬਣੀਆਂ ਹੋਣੀਆਂ, ਕਈਆਂ ਦੇ ਘਰਾਂ ਦੇ ਵਿੱਚ ਤੰਦੂਰ ਵੀ ਹੁੰਦੇ ਸੀ, ਪੂਰਾ ਮਹੱਲਾ ਹੀ ਆਣ ਕੇ ਉੱਥੇ ਆਪਣੀਆਂ ਰੋਟੀਆਂ ਤਪਾਉਂਦਾ ਹੁੰਦਾ ਸੀ, ਠੀਕ ਹੈ ਨਾ। ਗੱਲ ਇਹ ਹੈ ਕਿ ਉਸ ਸਮੇਂ ਖੁੱਲੇ ਖਾਣੇ, ਖੁੱਲੇ ਬਾਣੇ, ਠੀਕ ਹੈ ਜੀ, ਔਰ ਖੁੱਲਾ ਪਾਣੀ ਵੀ ਹੁੰਦਾ ਸੀਗਾ, ਠੀਕ ਹੈ ਨਾ। ਨਲਕਿਆਂ ਦੇ ਉੱਪਰ, ਸਾਂਝਿਆਂ ਨਲਕਿਆਂ ਦੇ ਉੱਪਰ ਕਿਸੇ ਨੇ ਨਹਾਉਣ ਜਾਣਾ, ਖੂਹਾਂ ਦੇ ਉੱਪਰ, ਟਿਊਬਲਾਂ ਦੇ ਉੱਪਰ, ਦਿਲ ਖੁੱਲੇ ਹੁੰਦੇ ਸੀ ਆਪਣੇ ਘਰ ਦੇ ਮਕਾਨਾਂ ਵਾਂਗੂ, ਠੀਕ ਹੈ ਨਾ। ਪਰ ਅਜੋਕੇ ਸਮੇਂ ਦੇ ਵਿੱਚ ਦੇਖੀਏ ਤਾਂ ਜ਼ਿੰਦਗੀ ਜਿੱਥੇ ਤੰਗ ਹੋ ਗਈ ਆ, ਦਿਲ ਤੰਗ ਹੋ ਗਏ ਨੇ, ਉੱਥੇ ਹੀ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਬਹੁਤ ਕੰਜੂਸੀ ਸਾਨੂੰ ਵਰਤਣੀ ਪੈ ਰਹੀ ਹੈ। ਕੰਜੂਸੀ ਆ ਗਈ ਹੈ, ਔਰ ਕੰਜੂਸੀ ਕਰਦਿਆਂ ਕਰਦਿਆਂ ਅਸੀਂ ਆਪਣੇ ਰਿਸ਼ਤੇ ਜਿਹੜੇ ਆ ਉਹਨਾਂ ਦੇ ਵਰਕੇ ਪਾੜਨ ਲੱਗ ਪਏ। ਤੁਸੀਂ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਨਜ਼ਰੀਏ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਰਿਸ਼ਤਿਆਂ ਦੀ 31 ਮਾਰਚ ਦੀ। ਬਿਲਕੁਲ ਜੀ, ਦੇਖੋ ਗੱਲ ਇਹ ਹੈ ਕਿ ਕਹਿੰਦੇ ਨੇ ਕਿ ਰਿਸ਼ਤਿਆਂ ਦੇ ਵਿੱਚੋਂ ਪਿੰਡਾਂ ਜਹੀ ਸਾਦਗੀ ਕਿੱਥੇ ਗਈ। ਕਿਆ ਬਾਤ। ਰਿਸ਼ਤਿਆਂ ਦੇ ਵਿੱਚੋਂ ਪਿੰਡਾਂ ਜਹੀ ਸਾਦਗੀ ਕਿੱਥੇ ਗਈ, ਤੇਰੇ ਪਿਆਰ ਦੇ ਵਿੱਚੋਂ ਉਹ ਫੁੱਲਾਂ ਜਹੀ ਤਾਜ਼ਗੀ ਕਿੱਥੇ ਗਈ। ਕਿਆ ਬਾਤ ਹੈ ਜੋਗੀ ਜੀ, ਜਿਵੇਂ ਤੁਸੀਂ ਆਉਂਦੇ ਹੀ ਗੱਲ ਕੀਤੀ ਸੀ ਨਾ, ਦੁਨੀਆ ਬੜੀ ਕਮੀਨੀ ਹੋ ਗਈ, ਆਦਮਜ਼ਾਤ ਮਸ਼ੀਨੀ ਹੋ ਗਈ। ਕਿਤੇ ਨਾ ਕਿਤੇ ਨਾ ਮਸ਼ੀਨੀ ਯੁੱਗ ਜਿਹੜਾ ਹੈ, ਜਾਂ ਅਸੀਂ ਵਰਕਹੋਲਿਕ ਹੋ ਗਏ ਆ, ਜਿਹੜਾ ਅਸੀਂ ਕੰਮਕਾਰ ਦੇ ਵਿੱਚ ਬਿਜ਼ੀ ਰਹਿੰਦੇ ਆ। ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਕਿਤੇ ਵੀ ਉਹ ਆਪਣਤ ਨਹੀਂ ਮਿਲਦੀ, ਕਿਤੇ ਵੀ ਉਹ ਆਪਣਾਪਨ ਨਹੀਂ ਮਿਲਦਾ, ਕਿਤੇ ਵੀ ਉਹ ਪਿਆਰ ਮੁਹੱਬਤ ਨਹੀਂ ਝਲਕਦੀ। ਔਰ ਇੱਥੋਂ ਤੱਕ ਕਿ ਜੇ ਕੋਈ ਦਿਖਾਵੇ ਵੀ ਨਾ, ਪਿਆਰ ਆਪਣਾ ਜਤਾਵੇ ਵੀ, ਉਹ ਵੀ ਦਿਖਾਵਾ ਲੱਗਦਾ। ਦੇਖੋ ਰਮਨੀਕ ਕੌਰ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ। ਬਜ਼ੁਰਗ ਕਿਆ ਕਰਦੇ ਸੀ ਜੀ ਕਿ ਖਾਣੀ ਤਾਂ 2 ਵਕਤ ਰੋਟੀ ਆ, ਠੀਕ ਹੈ ਨਾ ਜੀ ਜੀ। ਜੇਕਰ ਕਿਤੇ ਉਹ ਕੋਈ ਹੋਰ ਗੱਲ ਹੁੰਦੀ ਤਾਂ ਉਹ ਵੀ ਕਹਿੰਦੇ ਪਾਉਣੇ ਤਾਂ ਆਪਾਂ ਐਡੀਡਾਸ ਦੇ ਸ਼ੂ ਹੀ ਆ, ਆਪਾਂ ਦਾ ਗੁੱਚੀ ਲੈਣਾ, ਓਏ ਆਪਾਂ ਨੂੰ ਤਾਂ ਬ੍ਰਾਂਡ ਹੀ ਚਾਹੀਦੇ ਆ। ਗੱਲ ਇਹ ਹੈ ਕਿ ਉਹਨਾਂ ਨੂੰ ਪਤਾ ਸੀ ਇਹ ਚੀਜ਼ਾਂ ਨਹੀਂ ਚਾਹੀਦੀਆਂ, ਠੀਕ ਹੈ। ਸਾਨੂੰ ਜ਼ਿਕਰ ਪਤਾ ਹੈ ਕਿ 2 ਵਕਤ ਦੀ ਰੋਟੀ ਹੀ ਸਾਡੇ ਕੰਮ ਆਉਣੀ ਹੈ, ਪਰ ਅਸੀਂ ਲੋਕਾਂ ਨੇ ਆਪਣੀ ਦੌੜ ਵਧਾ ਲਈ, ਔਰ ਦੌੜ ਦੇ ਵਿੱਚ ਜਿਹੜਾ ਅਸੀਂ ਸ਼ਾਮਲ ਹੋ ਗਏ ਆ ਸਾਰੇ ਜੀ। ਬਿਲਕੁਲ, ਮੈਂ ਵੀ ਉਹਨਾਂ ਤੁਹਾਡੇ ਸਮੇਤ ਆ, ਤੁਸੀਂ ਵੀ ਆ, ਸਾਰੇ ਜਣੇ ਉਸ ਦੌੜ ਦੇ ਵਿੱਚ। ਸਾਡੇ ਰਿਸ਼ਤੇ ਜਦੋਂ ਆਪਾਂ ਕਿਸੇ ਸਫ਼ਰ ਤੇ ਨਿਕਲਦੇ ਨਾ, ਸਾਡੇ ਜਦੋਂ ਅਸੀਂ ਤਾਕੀ ਵੱਲੋਂ ਬਾਹਰ ਝਾਤ ਮਾਰਦੇ ਆ, ਦਰਖਤ ਪਿੱਛੋਂ ਦੌੜਦੇ ਨਾ, ਇਸੇ ਤਰ੍ਹਾਂ ਹੀ ਅਸੀਂ ਦੌੜ ਦੇ ਵਿੱਚ ਸ਼ਾਮਲ ਆ, ਔਰ ਸਾਡੇ ਰਿਸ਼ਤੇ ਜਿਹੜੇ ਆ ਉਹ ਪਿੱਛੋਂ ਨੂੰ ਬਹੁਤ ਤੇਜ਼ੀ ਦੇ ਨਾਲ ਦੌੜਦੇ ਜਾ ਰਹੇ, ਸਾਡੇ ਹੱਥੋਂ ਛੁੱਟਦੇ ਜਾ ਰਹੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਗੱਲ ਅਸੀਂ ਕਰ ਰਹੇ ਹਾਂ ਅੱਜ ਰਿਸ਼ਤਿਆਂ ਦੀ 31 ਮਾਰਚ ਦੀ। ਜੋਗੀ ਜੀ, ਗੱਲ ਪਤਾ ਕੀ ਹੈ, ਪਹਿਲਾਂ ਬਹੁਤੀਆਂ ਲੋੜਾਂ ਨਹੀਂ ਸੀ ਹੁੰਦੀਆਂ। ਹਾਂ, ਸਭ ਤੋਂ ਵੱਡੀ ਗੱਲ ਕਿ ਦੇਖੋ ਲੋੜਾਂ ਪਹਿਲਾਂ ਵੀ ਸੀਗੀਆਂ, ਹਾਂ, ਪਰ ਉਹ ਲੋਕਾਂ ਨੂੰ ਏਦਾਂ ਲੱਗਦਾ ਸੀ ਸਾਰ ਲਾਂਗੇ। ਹੁਣ ਸਾਰਲਾ ਵਰਡ ਹੈ ਹੀ ਨਹੀਂ ਨਾ ਜੀ ਨਾ। ਹੁਣ ਲੋੜ ਤੇ ਲਾਲਚ ਇਹ ਦੋਵੇਂ ਇਕੱਠਾ ਹੋ ਗਿਆ, ਠੀਕ ਹੈ ਨਾ। ਹੁਣ ਇਹ ਜਿਹੜਾ ਜਦੋਂ ਲੋੜ ਲਾਲਚ ਇਕੱਠਾ ਹੋ ਜਾਂਦਾ ਨਾ, ਫਿਰ ਇਹੀ ਤਾਂ ਮੋਹ ਮਾਇਆ ਹੈਗੀ ਆ। ਪਰ ਜਦੋਂ ਬੰਦਾ ਮੋਹ ਮਾਇਆ ਦੇ ਵਿੱਚ ਫਸ ਜਾਂਦਾ, ਫਿਰ ਚੁੰਬੜ ਜਾਂਦਾ, ਠੀਕ ਹੈ ਨਾ। ਅਸੀਂ ਚੁੰਬੜੇ ਬੈਠੇ ਆ ਕਿ ਪੈਸਾ ਕਮਾਉਣਾ, ਡਾਲਰ ਕਮਾਉਣੇ ਆ, ਸਾਡੀ ਪਾਉਂਡਾਂ ਦੇ ਨਾਲ ਜੇਬ ਭਰੀ ਹੋਣੀ ਚਾਹੀਦੀ ਹੈ, ਸਾਡੀਆਂ ਬੈਂਕਾਂ ਤੁੰਨੀਆਂ ਹੋਣੀਆਂ ਚਾਹੀਦੀਆਂ। ਉੱਥੇ ਜਦੋਂ ਅਸੀਂ ਜਾਈਏ ਤਾਂ ਸਾਡੀ ਬੈਂਕ ਦੀ ਕਾਪੀ ਦੇ ਉੱਪਰ ਵੱਡੀ ਸਾਰੀ ਐਂਟਰੀ ਹੋਵੇ, ਜਿਹਨੂੰ ਦੇਖ ਕੇ ਅਸੀਂ ਖੁਸ਼ ਹੋਈਏ।
ਯਾਰ ਤੁਸੀਂ ਠੀਕ ਹੈ, ਮੰਨਦੇ ਆ ਪੈਸਾ ਬਹੁਤ ਕੁਝ ਹੈ, ਪਰ ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲੀਓ, ਪੈਸਾ ਸਭ ਕੁਝ ਥੋੜਾ, ਸਭ ਕੁਝ ਨਹੀਂ ਹੈ। ਤੁਸੀਂ ਨੀਂਦ ਕਿੱਥੋਂ ਖਰੀਦੋਗੇ? ਬਿਸਤਰਾ ਤੇ ਖਰੀਦ ਲਓਗੇ। ਹਾਂ, ਗੱਲ ਅਸੀਂ ਇਹੀ ਕਰਦੇ ਆ ਕਿ ਅੱਜ ਅਸੀਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਕਹਿੰਦੇ ਨੇ ਕਿ ਸੁੱਤਿਆਂ ਤੇ ਤੁਰ ਜਾਣਾ, ਕੰਮੀ ਆਉਂਦਿਆਂ ਨੂੰ ਵੀ ਸੁੱਤੇ, ਵਿੱਚ ਕਮਾਈਆਂ ਦੇ ਮੇਰੇ ਸੁਪਨੇ ਸਾਰੇ ਟੁੱਟੇ। ਬੱਚੇ ਜਦੋਂ ਅਸੀਂ ਸੁੱਤੇ ਛੱਡ ਕੇ ਜਾਈਦੇ ਆ, ਆਉਂਦਿਆਂ ਦੇ ਵਕਤ ਵੀ ਸੁੱਤੇ ਹੁੰਦੇ ਆ, ਤੇ ਅਸੀਂ ਲਾਹਨਤ ਤੇ ਉਹਨਾਂ ਕਮਾਈਆਂ ਦੇ ਉੱਪਰ ਆ। ਔਰ ਇਹ ਬੱਚਿਆਂ ਤੋਂ ਅਸੀਂ ਮੋਹ ਕਿੱਦਾਂ ਪਾ ਲਵਾਂਗੇ, ਕਿੱਦਾਂ ਪਾਵਾਂਗੇ? ਇਸੇ ਕਰਕੇ ਇਹ ਫਿਰ ਜਿਹੜੇ ਇਹ ਹਾਲਾਤ ਨੇ ਸਾਡੇ ਤੁਹਾਡੇ ਸਾਰਿਆਂ ਦੇ ਘਰਾਂ ਦੇ, ਫਿਰ 31 ਮਾਰਚ ਦੀ ਵੇਟ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਇਹ ਤੁਹਾਡੇ ਸਤੰਬਰ ਦੇ ਵਿੱਚ ਵੀ ਹੋ ਸਕਦੇ ਨੇ, ਅਗਸਤ ਵਿੱਚ ਵੀ ਹੋ ਸਕਦੇ ਨੇ, ਦਸੰਬਰ ਵਿੱਚ ਵੀ ਹੋ ਸਕਦੇ ਨੇ, ਠੰਡ ਦੇ ਵਿੱਚ ਤੁਹਾਨੂੰ ਪਸੀਨਾ ਵੀ ਲਿਆ ਸਕਦੇ ਨੇ, ਕਿਉਂਕਿ ਜਦੋਂ ਰਿਸ਼ਤੇ ਟੁੱਟਦੇ ਨੇ ਨਾ, ਤੇ ਨੈਣਾ ਦੇ ਵਿੱਚ ਬਹੁਤ ਸਾਰਾ ਕੱਚ ਖਿਲਰਦਾ, ਤੇ ਉਸ ਕੱਚ ਦੇ ਨਾਲ ਨਾਲ ਬਹੁਤ ਸਾਰੇ ਸੁਪਨੇ ਵੀ ਤਿੜਕ ਜਾਂਦੇ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਅੱਜ ਅਸੀਂ ਇਹ ਕਰ ਰਹੇ ਹਾਂ ਕਿ ਸਾਡੇ ਰਿਸ਼ਤਿਆਂ ਦੀ ਜਿਹੜੀ ਹੈ ਨਾ ਕਿਤਾਬ ਆ, ਜਿਹਨੂੰ ਅਸੀਂ ਅਕਾਊਂਟ ਬੁੱਕ ਕਹਿੰਦੇ ਆ, ਉਹਦੇ ਉੱਪਰ ਅਸੀਂ ਨਾ ਅੱਜ ਆਮ ਤੌਰ ਤੇ ਦੇਖੀਏ, ਜੇ ਅਸੀਂ ਨਾਮ ਸੇਵ ਕਰਦੇ ਆ ਜੀ, ਕੋਈ ਜਦੋਂ ਵਿਆਹ ਹੁੰਦਾ ਨਾ ਕਿਸੇ ਬੰਦੇ ਦਾ ਨਵਾਂ, ਭਾਵੇਂ ਇਹ ਗੱਲ ਮਜ਼ਾਕ ਦੇ ਵਿੱਚ ਹੈ, ਪਰ ਫਿਰ ਵੀ ਢੁਕਵੀਂ ਹੈ। ਜਦੋਂ ਵਿਆਹ ਹੁੰਦਾ ਬੰਦੇ ਦਾ ਨਾ ਨਵਾਂ, ਉਸ ਵੇਲੇ ਆਪਣੀ ਘਰਵਾਲੀ ਦਾ ਫੋਨ ਜਿਹੜਾ ਸੇਵ ਕਰਦਾ ਹੈ ਮਾਈ ਲਾਈਫ। ਜਦੋਂ ਵਿਆਹ ਨੂੰ ਜਦੋਂ 2-4 ਸਾਲ ਹੋ ਜਾਂਦੇ ਆ, ਫਿਰ ਆਂਦੀ ਮਾਈ ਵਾਈਫ, ਠੀਕ ਹੈ। ਉਸ ਤੋਂ ਬਾਅਦ ਜਵਾਕ ਜਬੂਕ ਹੋ ਜਾਂਦੇ, ਸਾਰਾ ਕੁਝ ਨਾ, ਫਿਰ ਹੁੰਦਾ ਮਾਈ ਹੋਮ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਜਦੋਂ ਸਾਰਾ ਕੁਝ ਹੁੰਦਾ, ਫਿਰ ਉਹੀ ਨੰਬਰ ਜਿਹੜਾ ਆ ਉਹ ਟੈਨਸ਼ਨ ਦੇ ਨਾਮ ਦੇ ਨਾਲ ਸੇਵ ਕਰ ਲਿਆ ਜਾਂਦਾ। ਅੱਜ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਜਾਣ ਹੁੰਦੀ ਹੈ, ਬਾਅਦ ਚ ਜਾਣ ਖਾਈ ਜਾਂਦੇ ਹੋ। ਹਾਂ, ਇਸੇ ਤਰ੍ਹਾਂ ਹੀ ਅਸੀਂ ਕੱਲੀ ਵਾਈਫ ਨੂੰ ਨਹੀਂ, ਹਰ ਰਿਸ਼ਤੇ ਨੂੰ ਇਸ ਤਰ੍ਹਾਂ ਕਰਦੇ ਹਾਂ। ਹਰ ਰਿਸ਼ਤੇ ਨੂੰ ਅਸੀਂ ਉਸ ਅੱਖ ਦੇ ਨਾਲ ਦੇਖਦੇ ਆਂ ਔਰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਵਰਤਦੇ ਆਂ, ਕਿਉਂਕਿ ਅਸੀਂ ਰਿਸ਼ਤੇ ਜਿਹੜੇ ਹੈ ਨਾ ਉਹ ਨਿਭਾਉਣ ਦੇ ਲਈ ਨਹੀਂ, ਅਸੀਂ ਰਿਸ਼ਤੇ, ਕਿਉਂਕਿ ਮੈਂ ਇਹ ਕਹਿਣਾ ਹੁੰਦਾ ਕਿ ਇਹ ਜਿਹੜੇ ਸਾਡੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ, ਜਾਂ ਜਿਹੜੇ ਸਾਡੇ ਰਿਸ਼ਤੇ ਨਾਤੇ ਹੁੰਦੇ ਨੇ, ਇਹ ਕਿਤੇ ਹੱਥਾਂ ਤੇ ਲਿਖੇ ਹੋਏ ਫੋਨ ਨੰਬਰ ਥੋੜਾ ਕਿ ਜਦੋਂ ਮਰਜੀ ਅਸੀਂ ਥੁੱਕ ਲਾ ਕੇ ਗੂਠੇ ਨੂੰ ਤੇ ਇਹਨਾਂ ਨੂੰ ਅਸੀਂ ਹੱਥਾਂ ਤੋਂ ਮਿਟਾ ਦਈਏ, ਡਿਲੀਟ ਕਰ ਦਿੰਦੇ ਆ, ਬਲੌਕ ਕਰ ਦਿੰਦੇ ਆ। ਸਾਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਐਂ ਕਰਕੇ ਨਿਕਲ ਜਾਣਗੇ, ਪਰ ਅਸੀਂ ਇਹ ਇੰਨਾ ਸੌਖਾ ਜਿੰਨਾ ਸਮਝਦੇ ਨਾ ਉਹਨਾਂ ਹੁੰਦਾ ਨਹੀਂ। ਬਿਲਕੁਲ ਜੀ। ਔਰ ਅਸੀਂ ਇਹਨਾਂ ਖਾਤਿਆਂ ਨੂੰ, ਇਹਨਾਂ ਰਿਸ਼ਤਿਆਂ ਨੂੰ ਜਦ ਮਰਜ਼ੀ ਕਲੋਜ਼ ਕਰ ਦਿੰਦੇ ਆ, ਜਦ ਮਰਜ਼ੀ ਅਸੀਂ ਇਹਨਾਂ ਨੂੰ ਖੋਲ ਦਿੰਦੇ ਆ। ਉਹਦੇ ਵਾਸਤੇ ਅਸੀਂ 31 ਮਾਰਚ ਦਾ ਵੀ ਇੰਤਜ਼ਾਰ ਨਹੀਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਤੁਹਾਡੀ ਕਵਿਤਾ ਨੂੰ ਥੋੜਾ ਜਿਹਾ ਅੱਗੇ ਤੋਰਦੀ ਆ। ਅੱਜ ਕੱਲ ਬੰਦਾ ਉੱਠਦਾ ਬਹਿੰਦਾ ਆਪਣੇ ਆਪ ਚ ਮਗਨ ਰਹਿੰਦਾ, ਕੋਈ ਜੀਂਦਾ ਹੈ ਜਾਂ ਮਰਦਾ ਕਿਸੇ ਨੂੰ ਇੱਥੇ ਫਰਕ ਨਹੀਂ ਪੈਂਦਾ। ਜ਼ਹਿਨ ਚੋਂ ਖਤਮ ਹਲੀਮੀ ਹੋ ਗਈ, ਆਦਮ ਜ਼ਾਤ ਮਸ਼ੀਨੀ ਹੋ ਗਈ, ਦੁਨੀਆ ਬੜੀ ਕਮੀਨੀ ਹੋ ਗਈ। ਸੱਚਮੁੱਚ ਦੁਨੀਆ ਜਿਹੜੀ ਹੈ ਨਾ ਉਹ ਕਮੀਨਗੀ ਤੇ ਉਤਰੀ ਹੋਈ ਹੈ ਜੀ। ਅਸੀਂ ਵੀ ਸ਼ਾਮਲ ਹਾਂ ਉਹਦੇ ਵਿੱਚ। ਅਸੀਂ ਆਪਣੇ ਆਪ ਨੂੰ ਮਨਫੀ ਕਰਕੇ ਨਹੀਂ ਕਹਿ ਰਹੇ। ਦੇਖੋ, ਅਸੀਂ ਅੱਜ ਜਿੰਨੇ ਵੀ ਰਿਸ਼ਤੇ ਆ ਜੀ, ਅੱਜ ਕੱਲ ਰਿਸ਼ਤੇ ਹੈ ਨਾ ਐਪ ਵਰਗੇ ਹੋ ਗਏ ਨੇ। ਜਦੋਂ ਲੋੜ ਪਈ ਤਾਂ ਅਸੀਂ ਡਾਊਨਲੋਡ ਕੀਤੇ, ਤੇ ਜਦੋਂ ਲੋੜ ਖਤਮ ਹੋ ਗਈ ਅਸੀਂ ਡਿਲੀਟ ਕਰ ਦਿੱਤੇ। ਯਾਰ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦੇ ਨਾਲ ਸਾਡੇ ਰਿਸ਼ਤਿਆਂ ਦੀ ਪਾਕੀਜ਼ਗੀ, ਉਹ ਜੋ ਮੁਹੱਬਤ ਵਾਲੀ ਇੱਕ ਸਿੱਕ ਸੀ ਨਾ, ਉਹ ਖਤਮ ਹੋ ਗਈ ਜੀ ਜੀ। ਸਾਨੂੰ ਅੱਜ ਜ਼ਰੂਰਤ ਹੈ ਕਿ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਦੇਖੋ। ਮਾਂ, ਭੈਣ, ਭਰਾ, ਚਾਚੇ, ਤਾਏ, ਸਾਰੇ ਕਦੇ ਕਹਿੰਦੇ ਹੁੰਦੇ ਸੀ ਕਿ ਖੂਨ ਬੋਲਦਾ। ਅੱਜ ਖੂਨ ਬੋਲਦਾ ਨਹੀਂ, ਅੱਜ ਖੂਨ ਖੌਲਦਾ। ਖੂਨ ਖੌਲਦਾ ਵੀ ਹੈ, ਖੂਨ ਪਾਣੀ ਵੀ ਹੋ ਗਿਆ। ਜੋ ਜੀ ਇਹ ਚੀਜ਼ ਨਾ ਬਹੁਤ ਸਾਰੇ ਸਾਡੇ ਬਾਹਰਲਿਆਂ ਦੇ ਉੱਤੇ ਵੀ ਟੁੱਕਦੀ ਹੈ। ਬਹੁਤ ਵਾਰੀ ਕਿਹਾ ਜਾਂਦਾ ਕਿ ਬਾਹਰ ਜਾ ਕੇ ਤੇ ਖੂਨ ਹੀ ਪਾਣੀ ਹੋ ਜਾਂਦਾ, ਕੋਈ ਨਹੀਂ ਕਿਸੇ ਨੂੰ ਪੁੱਛਦਾ। ਮੰਨਿਆ ਕਿ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਂਦੇ ਆ। ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ, ਮੈਂ ਮਹਿਸੂਸ ਕੀਤੀ ਹੈ ਗੱਲ, ਕਿ ਬਹੁਤ ਸਾਰੇ ਲੋਕ
ਪੱਥਰ ਵੀ ਹੋ ਜਾਂਦੇ। ਪਰ ਇਹਦੇ ਚ ਮੈਂ ਇੱਧਰਲਿਆਂ ਕੱਲਿਆਂ ਦਾ ਕਸੂਰ ਨਹੀਂ ਕੱਢੂੰਗੀ, ਉਧਰਲਿਆਂ ਦਾ ਵੀ ਕੱਢੂੰਗੀ। ਕਹਿੰਦੇ ਨੇ ਕਿ ਗਰਜ ਜਦੋਂ ਰੱਖਣ ਲੱਗ ਪੈਂਦੇ ਹੋ ਨਾ, ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ, ਪਰ ਅਸੀਂ ਅਕਸਰ ਉਹ ਰੱਖਣ ਲੱਗ ਪੈਨੇ, ਔਰ ਕਈ ਵਾਰੀ ਅਸੀਂ ਓਵਰ ਰੱਖਣ ਲੱਗ ਪੈਨੇ। ਤੁਸੀਂ ਬਹੁਤ ਵਾਰੀ ਇਹ ਚੀਜ਼ ਸੁਣੀ ਹੋਣੀ ਆ, ਬਾਹਰਲੇ ਤਾਂ ਸਾਡੇ ਵਾਲੇ ਵਾਸਤੇ ਕਮਾਉਂਦੇ ਨੇ, ਸਾਡੇ ਲਈ ਕਮਾਉਂਦੇ ਨੇ, ਸਾਨੂੰ ਹੀ ਭੇਜਣਾ ਉਹਨਾਂ ਨੇ। ਜਦੋਂ ਤੁਸੀਂ ਉਹ ਗਰਜਾਂ ਦੇ ਵਾਸਤੇ ਅਗਲੇ ਨੂੰ ਵਰਤਣ ਲੱਗ ਪੈਂਦੇ ਹੋ, ਅੱਗੇ ਪਿੱਛੇ ਜੀਂਦਾ ਮਰ ਗਿਆ, ਕਿਵੇਂ ਡਾਲਰ ਪਾਉਂਡ ਕਮਾਉਂਦਾ, ਤੁਸੀਂ ਦੀ ਭੋਰਾ ਵੀ ਪਰਵਾਹ ਨਹੀਂ ਕਰਦੇ, ਫਿਰ ਅਗਲਾ ਬੰਦਾ ਕਿਵੇਂ ਨਾ ਖੂਨ ਪਾਣੀ ਕਰੇ। ਬਿਲਕੁਲ ਜੀ। ਔਰ ਇਸ ਗੱਲ ਦੇ ਨਾਲ ਹੋਰ ਗੱਲ ਵੀ ਜੋੜਾਂਗੇ ਆਪਾਂ, ਪਰ ਉਹਨੇ ਵਾਪਸ ਇਸ ਗੀਤ ਸੰਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਅਸੀਂ ਗੱਲ ਕਰ ਰਹੇ ਸੀ ਰਮਨੀਕ ਕੌਰ ਜੀ, ਜਿਵੇਂ ਤੁਸੀਂ ਕਹਿੰਦੇ ਹੋ ਕਿ ਆਮ ਤੌਰ ਤੇ ਸਾਨੂੰ ਇਹ ਕਹਿ ਦਿੰਦੇ ਨੇ ਕਿ ਉਧਰ ਲਹੂ ਚਿੱਟਾ ਹੋ ਗਿਆ, ਹਾਂਜੀ ਲਹੂਆਂ ਦੇ ਵਿੱਚ ਪਾਣੀ ਪੈ ਗਿਆ। ਆ ਦੇਖੋ, ਮੈਂ ਬਹੁਤ ਹੱਦ ਤੱਕ ਤੁਹਾਡੇ ਨਾਲ ਮੁਤਮਈਨ ਨਹੀਂ ਹੋ ਸਕਦਾ ਜੀ। ਗੱਲ ਇਹ ਹੈ ਕਿ ਇਤਫਾਕ ਮੈਂ ਇਸ ਗੱਲ ਨਾਲ ਤਾਂ ਨਹੀਂ ਰੱਖਦਾ। ਜ਼ਿੰਦਗੀ ਜਿਹੜੀ ਅਸੀਂ ਹੰਢਾ ਰਹੇ ਹਾਂ ਜੀ ਜੀ, ਸਵੇਰ ਸਾਰ ਉੱਠ ਜਾਈਦਾ, ਹਾਂ ਬਿਲਕੁਲ, ਮਸ਼ੀਨ ਬਣ ਜਾਈਦਾ, ਲਗਾਤਾਰ ਲੱਗੇ ਰਹੀਦਾ, ਫਿਰ ਉਧਰ ਜਾਂ ਕਿਸੇ ਨੂੰ ਫੋਨ ਕਰਨ ਦੀ ਜਾਂ ਕਿੱਦਾਂ, ਅੱਛਾ ਤੋਂ ਦਿਨ ਰਾਤ ਦਾ ਫਰਕ ਵੀ ਹੈ। ਹਾਂ, ਬਹੁਤ ਸਮੱਸਿਆ ਰਹਿੰਦੀ ਇਸ ਗੱਲ ਦੀ, ਕੰਮਾਂ ਕਾਰਾਂ ਦੇ ਵਿੱਚ ਟਾਈਮ ਨਹੀਂ ਲੱਗਦਾ। ਪਰ ਜਿਹੜਾ ਬੰਦਾ ਤੁਹਾਨੂੰ ਕੋਈ ਰੋਜ਼ ਫੋਨ ਨਹੀਂ ਕਰਦਾ, ਮਤਲਬ ਮਹੀਨੇ ਬਾਅਦ ਨਹੀਂ ਫੋਨ ਕਰਦਾ, 2 3 4 ਮਹੀਨੇ 6 ਮਹੀਨੇ ਤੁਹਾਨੂੰ ਫੋਨ ਕਰਦਾ ਹੈ, ਜੇ ਤੁਹਾਨੂੰ ਉਸ ਕਾਲ ਖਾਦੇ ਨੇ ਫੋਨ ਕਰ ਲਿਆ ਹਾਂਜੀ, ਤੇ ਤੁਸੀਂ ਮੋਰੇ ਕਹੋ ਅੱਛਾ ਅੱਜ ਕਿੱਦਾਂ ਯਾਦ ਆ ਗਈ, ਯਾਰ ਉਹਨੇ ਤੁਹਾਨੂੰ ਫੋਨ ਤੁਹਾਡੀ ਯਾਦ ਕਰਕੇ ਹੀ ਕੀਤਾ, ਠੀਕ ਹੈ ਨਾ। ਇਹਨਾਂ ਰਿਸ਼ਤਿਆਂ ਨੂੰ ਇੰਨੀ ਜਲਦੀ ਤੁਸੀਂ ਤੋੜਨ ਝੰਜੋੜਨ ਦੀ ਕੋਸ਼ਿਸ਼ ਨਾ ਕਰੋ। ਇਹ ਜਿਹੜੇ ਰਿਸ਼ਤੇ ਨੇ, ਰਿਸ਼ਤੇ ਨਾਤੇ ਪਿਆਰ ਮੁਹੱਬਤ ਨਾਜ਼ੁਕ ਤਿਤਲੀਆਂ ਨੇ, ਔਰ ਇਹਨਾਂ ਦੇ ਰੰਗ ਜਦ ਤਿਤਲੀ ਨੂੰ ਫੜਦੇ ਨਾ, ਰੰਗ ਹੱਥਾਂ ਨੂੰ ਲੱਗ ਜਾਂਦਾ। ਇਸੇ ਤਰ੍ਹਾਂ ਇਹ ਰਿਸ਼ਤੇ ਨੇ, ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਝੰਜੋੜਨ ਦੀ ਕੋਸ਼ਿਸ਼ ਨਾ ਕਰੋ। ਮਤ ਕਲੋਜ਼ ਕਰੋ ਆਪਣੇ ਰਿਸ਼ਤਿਆਂ ਦੇ ਖਾਤੇ, ਇਹ ਖੁੱਲੇ ਖਾਤੇ ਰਹਿਣ ਦਿਓ। ਇਹ ਕਾਪੀਆਂ ਵਹੀਆਂ ਜਿਹੜੀਆਂ, ਇਹ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਚਾਵਾਂ ਦੇ ਨਾਲ, ਉਮੀਦਾਂ ਦੇ ਨਾਲ, ਆਸਾਂ ਦੇ ਨਾਲ ਭਰੀਆਂ ਰਹਿਣ ਦਿਓ, ਕਿਉਂਕਿ ਇਹਨਾਂ ਦੇ ਨਾਲ ਹੀ ਜ਼ਿੰਦਗੀ ਸੋਹਣੀ ਲੱਗਦੀ ਹੈ। ਸੱਜਣ ਮਿੱਤਰ ਚਾਹੇ ਤੁਹਾਨੂੰ ਰੋਜ਼ ਗੱਲਬਾਤ ਕਰਨ ਜਾਂ ਨਾ ਕਰਨ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਦਿਲਾਂ ਦੇ ਵਿੱਚੋਂ ਮੁਹੱਬਤ ਖਤਮ ਹੋ ਗਈ। ਪਰ ਇੰਨੀ ਗੱਲ ਵੀ ਜ਼ਰੂਰ ਹੈ ਕਿ ਜਿਹੜੇ ਲੋਕ ਮਤਲਬ ਦੀਆਂ ਯਾਰੀਆਂ ਰੱਖਦੇ ਹੋਣ, ਉਹਨਾਂ ਤੋਂ ਬਚੋ, ਬਰਕਾ ਉਹਨਾਂ ਦਾ ਜ਼ਰੂਰ ਪਾੜ ਦਿਓ। ਉਹਨਾਂ ਦੀ 31 ਮਾਰਚ ਤੋਂ ਵੀ ਪਹਿਲਾਂ ਕਲੋਜ਼ਿੰਗ ਕਰ ਦਿਓ। ਤੇ ਫਿਲਹਾਲ ਬਹੁਤ ਸਾਰੀਆਂ ਦਿਲੀਆਂ ਪਸਲਾ ਹਾਂ, ਤੇ ਗੱਲ ਹੈਗੀ ਏਦਾਂ ਕਿ ਆਪਾਂ ਤਾਂ ਕਰੀਏ ਹਿਸਾਬ ਕਿਤਾਬ ਆਪਣਾ। ਅੱਛਾ, ਹਾਲੇ ਉਹ ਪਿਆ ਆ, ਪੈਂਡਿੰਗ ਆ। ਹਾਂ, ਕਿਉਂਕਿ ਲੱਗਦੇ ਹੱਥ ਜੇਕਰ ਆਪਣਾ ਉਹ ਖਾਤਾ ਕਲੋਜ਼ ਹੋ ਜਵੇ, ਆਪਾਂ ਕੱਲ ਨੂੰ ਅਗਲਾ ਖੋਲ ਦਈਏ। ਲਓ ਜੀ, ਤੇ ਹੁਣ ਅਸੀਂ ਕਰਦੇ ਆਪਣਾ ਹਿਸਾਬ ਕਿਤਾਬ। ਉਹਦੇ ਲਈ ਲੈਣੀ ਪਏਗੀ ਇਜਾਜ਼ਤ, ਕਿਉਂਕਿ ਥੋੜਾ ਜਿਹਾ ਲੰਬਾ ਤੇ ਥੋੜਾ ਜਿਹਾ ਕਨਫਿਊਜ਼ਿੰਗ ਹੈ। ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ, ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।